ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 17 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਜੇ ਸਿਕਿਉਰਿਟੀ ਜ਼ਰਾਏ। ਆਹੋ, ਇਹ ਪਾਕਿਸਤਾਨ ਦੇ ਵਿੱਚ ਇੰਜ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਜਿਵੇਂ ਖੁੱਲ੍ਹਾ ਪਾਣੀ ਹੋਵੇ, ਜਾਂ ਤੁਸੀਂ ਦੂਸਰੇ ਲਫ਼ਜ਼ਾਂ 'ਚ ਆਖੋ ਵੀ ਜਿਵੇਂ ਦੋਜੀ ਦੁੱਧ ਦੇ ਵਿੱਚ ਜਿਵੇਂ ਪਾਣੀ ਪਾਉਂਦੇ ਨੇ, ਉਸ ਤਰੀਕੇ ਨਾਲ ਖਬਰ ਦੇ ਵਿੱਚ ਜਦੋਂ ਮਿਲਾਵਟ ਕਰਨੀ ਹੁੰਦੀ ਹੈ ਤੇ ਚੁੱਪ ਕਰਕੇ ਉਹਦੇ ਵਿੱਚ ਸਿਕਿਉਰਿਟੀ ਜ਼ਰਾਏ ਰੱਖ ਦਿੰਦੇ ਨੇ ਤੇ ਅੱਗੋਂ ਸਿਕਿਉਰਿਟੀ ਜ਼ਰਾਏ ਵਾਲੇ ਵੀ ਰਾਜ਼ੀ ਰਹਿੰਦੇ ਨੇ, ਕਿਉਂਕਿ ਉਹਨਾਂ ਦਾ ਕੰਮ ਵੀ ਇਹੀ ਹੈ। ਉਹ ਵੀ ਚਾਹੁੰਦੇ ਨੇ ਵੀ ਤੁਹਾਡੇ ਕੋਲ ਦੁੱਧ ਜਿਹੜਾ ਹੈ ਨਾ ਉਹ ਖਾਲਸ ਨਾ ਆਵੇ ਤੇ ਉਹਦੇ ਵਿੱਚ ਪਾਣੀ ਪਾਇਆ ਹੋਵੇ, ਮਤਲਬ ਮਿਲਾਵਟ ਕੀਤੀ ਹੋਵੇ, ਖਬਰਾਂ ਝੂਠੀਆਂ ਹੀ ਹੋਣ ਥੋੜ੍ਹੀ ਜਿਹੀਆਂ, ਫੇਰ ਹੀ ਆਉਣ, ਕਿਉਂਕਿ ਚੌਧਰੀ ਸਾਹਿਬ ਵੀ ਇਹਦੇ 'ਚ ਰਾਜ਼ੀ ਰਹਿੰਦੇ ਨੇ। ਚੌਧਰੀ ਸਾਹਿਬ ਦੀ ਵੀ ਮੌਜ ਲੱਗੀ ਰਹਿੰਦੀ, ਕਿਉਂਕਿ ਉਹਨਾਂ ਵੀ ਤੁਹਾਨੂੰ ਪਤਾ 77 ਸਾਲਾਂ ਤੋਂ ਝੂਠ 44 ਸੁਣਾਇਆ ਹੈ ਤੇ ਉਹ ਰਾਜ਼ੀ ਰਹਿੰਦੇ ਨੇ ਜਦੋਂ ਉਹਨਾਂ ਦਾ ਨਾਂ ਲੈ ਕੇ ਕੋਈ ਸਿਕਿਉਰਿਟੀ ਜ਼ਰਾਏ ਨਾਲ ਖਬਰਾਂ ਦਿੰਦਾ, ਕਿਉਂਕਿ ਚੌਧਰੀ ਸਾਹਿਬ ਦਾ ਇੱਕ ਮਕਸਦ ਹੈ ਜ਼ਿੰਦਗੀ ਦਾ, ਉਹ ਹੈ ਤੁਹਾਨੂੰ ਡਰਾ ਕੇ ਰੱਖਣਾ। ਬਾਕੀ ਉਹ ਕੁਝ ਹੋਰ ਕਰ ਸਕਣ ਨਾ ਸਕਣ, ਤੁਹਾਡਾ ਤਰਾਹ ਕੱਢ ਕੇ ਰੱਖਣਾ ਚੌਧਰੀ ਨੂੰ ਇਹ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਹਮਣੇ ਜਿਹੜੀ ਗੱਲ ਰੱਖਣਾ, ਮੈਂ ਬੜਾ ਹੈਰਾਨ ਹੋ ਜਾਂਦਾ, ਪੂਰਾ ਪਾਕਿਸਤਾਨ ਹੀ ਜਿਹੜਾ ਹੈ ਉਹ ਮੋਬਾਈਲ ਜਿਹੜਾ ਡੱਬੇ ਲਾਈ ਫਿਰਦਾ, ਹਰ ਬੰਦਾ ਹੀ ਡਰਿਆ ਫਿਰਦਾ। ਉਹਨਾਂ ਨੂੰ ਮੈਂ ਪੁੱਛਦਾ ਹਾਂ ਵੀ ਇਹ ਕਿਉਂ ਡਰੇ ਫਿਰਦੇ ਜੇ? ਇਹ ਜੀ WhatsApp ਜਿਹੜੀ ਹੈ ਨਾ, ਉਹ ਪੈਗਾਸਸ ਦਾ ਸੌਫਟਵੇਅਰ ਲਿਆ ਹੋਇਆ ਸਾਡੇ ਵਾਲਿਆਂ ਨੇ, ਨੰਬਰ 1 ਨੇ। ਤੇ ਪੈਗਾਸਸ ਦਾ ਸੌਫਟਵੇਅਰ ਜਿਹੜਾ ਹੈ ਨਾ ਜੀ, ਉਹ ਅੱਗੋਂ ਹੈਗਾ ਇਸਰਾਈਲ ਦਾ, ਤੇ ਸਾਰੀ WhatsApp ਜਿਹੜੀ ਹੈ ਨਾ ਜੀ ਇਹ ਕਾਪੀ ਕਰਦੇ ਨੇ। ਅੱਛਾ, ਹੁਣ ਮੇਰਾ ਹਾਸਾ ਨਿਕਲ ਜਾਂਦਾ ਇਸ ਗੱਲ ਦੇ ਉੱਤੇ, ਮੈਂ ਹੋਰ ਕੀ ਕਰਾਂਗਾ। ਮਤਲਬ ਕਿ ਇਸਰਾਈਲ ਨੇ ਇਹਨਾਂ ਨੂੰ ਪੈਗਾਸਸ ਦਾ ਸੌਫਟਵੇਅਰ ਸਾਡੇ ਵਾਲਿਆਂ ਨੂੰ ਦਿੱਤਾ ਹੈ, ਕਿਉਂਕਿ WhatsApp ਤੇ ਮੋਦੀ ਵੀ ਇਸਤੇਮਾਲ ਕਰਦਾ। ਚਲੋ ਆਪਣਾ ਫੋਨ ਜਿਹੜਾ ਤੁਸੀਂ ਕੰਟਰੋਲ ਕਰਦੇ ਹੋ, ਰਿਕਾਰਡ ਕਰਦੇ ਹੋ, ਉਹ ਚੇਤਾ ਹੈ ਨਾ ਤੁਹਾਨੂੰ ਜਿਸ ਵੇਲੇ ਇਸਲਾਮਾਬਾਦ ਹਾਈ ਕੋਰਟ 'ਚ ਜਸਟਿਸ ਬਾਬਰ ਸੱਤਾਰ ਮੁਕੱਦਮਾ ਸੁਣ ਰਹੇ ਸਨ ਤੇ ਉਹਨਾਂ ਪੁੱਛਿਆ PTA ਦੇ ਕੋਲੋਂ ਵੀ ਤੁਸੀਂ ਕੋਈ ਫੋਨ ਰਿਕਾਰਡ ਕਰਦੇ ਹੋ, ਤੇ ਉਹਨਾਂ ਆਖਿਆ ਜੀ ਅਸੀਂ ਕੋਈ ਨਹੀਂ ਕਰਦੇ। ਉਹਨਾਂ ਨੇ, ਜਸਟਿਸ ਬਾਬਰ ਸੱਤਾਰ ਨੇ ਆਖਿਆ ਵੀ ਯਾਰ ਇਹ ਆਮ ਐਲਕਾਰ ਝੂਠ ਮਾਰ ਦਿੰਦੇ ਹੋਣਗੇ, ਉੱਤੋਂ ਬੰਦਾ ਸਾਦੇ ਜਿਹੜਾ ਭਾਰਾ ਬੰਦਾ ਹੈ, ਬੜਾ ਹੀ ਨੂਰਾਨੀ ਚਿਹਰਾ ਰੱਬ ਨੇ ਦਿੱਤਾ ਹੋਇਆ, ਹੁਸਨ ਵੀ ਬੜਾ ਹੈ, ਉਹਨਾਂ ਨੂੰ ਸੱਦਦੇ, ਪੁੱਛਦੇ ਹਾਂ ਉਹਨਾਂ ਦੇ ਕੋਲੋਂ, ਉਹ ਸੱਚ ਬੋਲਣਗੇ। ਉਹਨਾਂ ਸੱਦਿਆ ਭਾਫੀਜ਼ ਨੂੰ। ਭਾਫੀਜ਼ ਨਹੀਂ ਜਾਣਦੇ ਅਜੇ ਤੱਕ ਤੁਸੀਂ? ਆਪਣੇ ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਸਾਹਿਬ, ਆਪਣਾ ਮਾਸ਼ਾਅੱਲਾ ਬਾਰਿਸ਼ ਨੇ ਦਾੜੀ ਸ਼ਾੜੀ ਰੱਖੀ ਹੈ, ਸਾਰਾ ਮਾਮਲਾ ਜਿਹੜਾ ਉਹ ਬਿਲਕੁਲ ਬੜਾ ਹੀ ਨੂਰਾਨੀ ਕਿਸਮ ਦਾ ਸਾਰਾ ਹਿਸਾਬ ਕਿਤਾਬ ਹੈ। ਉਹਨਾਂ ਨੂੰ ਜਨਾਬ ਸੱਦਿਆ ਉਹਨਾਂ ਨੇ ਅਦਾਲਤ ਦੇ ਵਿੱਚ। ਉਹਨਾਂ ਨੂੰ ਕਿਹਾ ਵੀ ਤੁਸੀਂ ਲੋਕਾਂ ਦੀਆਂ ਕਾਲਾਂ ਰਿਕਾਰਡ ਕਰਦੇ ਹੋ? ਉਹਨਾਂ ਕਿਹਾ ਕਸਮ ਨਾਲ ਨਹੀਂ ਜੀ, ਰੱਬ ਦੀ ਸਹੁੰ ਨਹੀਂ, ਬਿਲਕੁਲ। ਉਹਨਾਂ ਬਿਆਨੇ ਹਲਫੀ ਦਿੱਤਾ। ਉਹਨਾਂ ਨੇ ਉਹ ਜਿਹੜਾ ਹੁੰਦਾ ਨਾ ਵੀ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਜਨਾਬ ਬਿਆਨੇ ਹਲਫੀ ਝੂਠ ਐਡਾ ਕੁ ਬੰਨ ਛੜਿਆ ਵੀ ਉਹ ਜੇ ਇੱਕ ਪਾਸੇ ਉਹਨਾਂ ਦਾ ਨੂਰਾਨੀ ਚਿਹਰਾ ਦੇਖੋ, ਉਸ ਦੂਸਰੇ ਪਾਸੇ ਵੀ ਉਹਨਾਂ ਨੇ ਕੋਈ ਨੂਰਾਨੀ ਕਿਸਮ ਦਾ ਹੀ ਝੂਠ ਮਾਰਿਆ। ਉਹਨਾਂ ਆਖਿਆ ਅਸੀਂ ਬਿਲਕੁਲ ਰਿਕਾਰਡ ਨਹੀਂ ਕਰਦੇ। ਅਗਲੇ ਦਿਨ ਜੱਜ ਸਾਹਿਬ ਨੇ ਜਿਹੜੇ ਨੇ, ਉਹ ਹੈ ਜਿਹੜੀਆਂ ਬੜੀਆਂ ਕੰਪਨੀਆਂ ਨੇ ਪਾਕਿਸਤਾਨ ਦੇ ਵਿੱਚ, ਇਹ ਜੈਜ਼, ਟੈਲੀਨੋਰ, ਜ਼ੋਂਗ, ਜਿਹੜੀਆਂ ਵੀ ਕੰਪਨੀਆਂ ਨੇ, ਯੂਫੋਨ, ਇਹਨਾਂ ਕੰਪਨੀਆਂ ਦੇ ਜਿਹੜੇ ਨੇ ਅੱਗੋਂ ਨੁਮਾਇੰਦੇ ਸਨ, ਉਹਨਾਂ ਨੂੰ ਸੱਦ ਲਿਆ। ਹੁਣ ਇਹ ਬਾਹਰ ਦੀਆਂ ਕੰਪਨੀਆਂ ਨੇ ਸਾਰੀਆਂ, ਇਹ ਤਾਂ ਤੁਹਾਨੂੰ ਪਤਾ ਇਹਨਾਂ ਦੇ, ਮੇਰਾ ਮਤਲਬ ਇਹ ਤਾਂ ਇਸਲਾਮੀ ਕੰਪਨੀਆਂ ਨਹੀਂ ਹੈ ਨਾ, ਨੂਰਾਨੀ ਵੀ ਨਹੀਂ ਹੈ, ਇਹ ਤਾਂ ਬਾਹਰ ਦੀਆਂ ਨੇ। ਤੁਹਾਨੂੰ ਪਤਾ ਇਹਨਾਂ ਨੂੰ ਅਕਸਰ ਲੋਕੀ ਕਾਫਰ ਆਖ ਦਿੰਦੇ ਨੇ, ਅਕਸਰ ਇਹਨਾਂ ਲੋਕਾਂ ਨੂੰ ਜਿਹੜਾ ਇਹਨਾਂ 'ਤੇ ਤਨਕੀਦ ਵੀ ਬੜੇ ਕਰਦੇ ਨੇ ਵੀ ਇਹਨਾਂ 'ਤੇ ਜੰਨਤ 'ਚ ਨਹੀਂ ਜਾਣਾ। ਸਾਡੇ ਭਾਫੀਜ਼ ਨੇ ਤਾਂ ਜੰਨਤ 'ਚ ਜਾਣਾ, ਕਿਉਂਕਿ ਉਹਨਾਂ ਦੀ ਪਰਸਨੈਲਿਟੀ ਪੂਰੀ ਜੰਨਤ ਜਾਣ ਵਾਲੀ ਹੈ। ਹੁਣ ਜੰਨਤ 'ਚ ਜਾਣ ਵਾਲਿਆਂ ਨੇ ਤਾਂ ਹਲਫਨ ਝੂਠ ਮਾਰ ਦਿੱਤਾ। ਜਿਨ੍ਹਾਂ ਦੇ ਬਾਰੇ ਤੁਸੀਂ ਆਂਦੇ ਹੋ ਵੀ ਉਹਨਾਂ ਜੰਨਤ 'ਚ ਨਹੀਂ ਜਾਣਾ, ਜਦੋਂ ਉਹਨਾਂ ਨੂੰ ਸੱਦਿਆ, ਉਹਨਾਂ ਕਿਹਾ ਜੀ ਰਿਕਾਰਡਿੰਗ ਹੁੰਦੀ, ਕਿਉਂ ਨਹੀਂ ਹੁੰਦੀ, ਅਸੀਂ ਕਿਉਂ ਝੂਠ ਬੋਲੀਏ। ਅਸੀਂ, ਉਹਨਾਂ ਆਖਿਆ ਆਪਣੀ ਕਬਰ 'ਚ ਜਾਣਾ, ਅਸੀਂ ਕਿਉਂ ਝੂਠ ਬੋਲੀਏ। ਉਹਨਾਂ ਕਿਹਾ ਜੀ ਇੱਥੇ ਇਕਵਿਪਮੈਂਟ ਲੱਗਾ ਹੈ ਰਿਕਾਰਡਿੰਗ ਦਾ, ਔਰ ਅਸੀਂ ਨਹੀਂ ਲਾਇਆ। ਇਹ ਇਕਵਿਪਮੈਂਟ ਜਿਹੜਾ ਲੱਗਾ ਹੈ, ਇਹ ਲੱਗਾ ਹੋਇਆ ਜਨਾਬੇ ਵਾਲਾ, ਇਹ ਭਾਫੀਜ਼ ਵੱਲੋਂ, ਭਾਫੀਜ਼ ਦੀ ਇਜਾਜ਼ਤ 'ਤੇ ਔਰ ਭਾਫੀਜ਼ ਦੀ ਡਾਇਰੈਕਸ਼ਨ 'ਤੇ ਅਸੀਂ ਆਪਣੇ ਪੱਲਿਓਂ ਇਹ ਸਾਰਾ ਸੌਦਾ ਲਾ ਕੇ, ਇਹ ਸੌਦਾ ਜਿਹੜਾ ਹੈ ਨਾ ਪੂਰਾ ਰਿਕਾਰਡਿੰਗ ਵਾਲਾ, ਆਪਣੇ ਕੋਲੋਂ ਲਾ ਕੇ, ਤੇ ਇਹਦੀ ਚਾਬੀ ਕੁੰਜੀ ਜਾਂ ਕੋਡ ਇਹਦਾ ਜਿਹੜਾ ਹੈ ਉਹ ਏਜੰਸੀਆਂ ਨੂੰ ਦਿੱਤਾ ਹੈ। ISI, MI ਜਿਹੜੀਆਂ ਏਜੰਸੀਆਂ ਨੇ, ਉਹ ਰਿਕਾਰਡਿੰਗ ਕਰਦੇ, ਤੇ 36 ਲੱਖ ਬੰਦੇ ਦਾ ਫੋਨ ਰਿਕਾਰਡ ਹੁੰਦਾ ਜੀ, ਇੰਨੀ ਕਪੈਸਿਟੀ। ਹੁਣ ਜਿਸ ਵੇਲੇ ਇਹ ਕਹਿ ਦਿੱਤਾ ਤੇ ਭਾਫੀਜ਼ ਸਾਹਿਬ ਦੀ, ਤੇ ਮੇਰਾ ਮਤਲਬ ਹੈ ਕਿ ਫੰਡ ਨਿਕਲ ਕੇ ਰਹਿ ਗਈ ਉੱਥੇ ਅਦਾਲਤ ਦੇ ਵਿੱਚ। ਜੱਜ ਸਾਹਿਬ ਨੇ ਹੁਣ ਉਹਨਾਂ ਨੂੰ, ਹੋਣਾ ਤਾਂ ਇਹ ਚਾਹੀਦਾ ਸੀ ਵੀ ਉਹਨਾਂ ਦਾ ਕੋਰਟ ਮਾਰਸ਼ਲ ਹੁੰਦਾ, ਕੋਈ ਉਹਨਾਂ ਦੇ ਖਿਲਾਫ ਤਾਦੀਬੀ ਕਾਰਵਾਈ ਹੁੰਦੀ, ਝੂਠ ਮਾਰਿਆ ਸੀ ਅਦਾਲਤ ਦੇ ਵਿੱਚ। ਉਹ ਫਿਰ ਵੱਡੇ ਚੌਧਰੀ ਸਾਹਿਬ ਨੇ ਕਿਹਾ ਵੀ ਭਾਫੀਜ਼ ਨੇ ਸਾਡੇ ਵਾਸਤੇ ਕੀਤਾ ਜੋ ਕੀਤਾ, ਬਚਾਓ ਇਹਨਾਂ ਨੂੰ। ਫਿਰ ਉਹ ਜਸਟਿਸ ਲਾਨਤ ਸਾਹਿਬ ਨਹੀਂ ਸੀ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਇਹਨਾਂ ਦੀ ਜਾਨ ਬਚਾਈ ਤੇ ਉੱਥੋਂ ਸਟੇ ਆਰਡਰ ਦਿੱਤਾ, ਵਰਨਾ ਭਾਫੀਜ਼ ਤੇ ਰਗੜੇ ਗਏ ਸਨ, ਇੰਜ ਰਗੜੇ ਗਏ ਸਨ ਜਿਵੇਂ, ਮੇਰਾ ਮਤਲਬ ਹੈ, ਬੰਦਾ ਮੋਟਰਸਾਈਕਲ ਤੋਂ ਡਿੱਗੇ ਤੇ ਬੰਦਾ ਗੋਡਾ ਛਿੱਲਿਆ ਜਾਂਦਾ ਨਾ, ਇਵੇਂ ਭਾਫੀਜ਼ ਜਿਹੜੇ ਨੇ ਉਹ ਅਦਾਲਤ ਦੇ ਵਿੱਚ, ਯਕੀਨ ਕਰੋ, ਛਿੱਲੇ ਗਏ ਸਨ। ਬਹਰਹਾਲ ਹੁਣ ਵਾਪਸ ਆਉਣੇ ਇਸ ਗੱਲ 'ਤੇ ਵੀ ਪੂਰਾ ਪਾਕਿਸਤਾਨ ਜਿਹੜਾ ਨਾ ਤਰੱਠਿਆ ਹੀ ਫਿਰਦਾ ਹੈ। ਜਿਹਦੇ ਕੋਲੋਂ ਪੁੱਛੋ, ਕਈ ਬੰਦੇ ਆਖਣਗੇ ਵੀ ਇਹ ਮੇਰੇ ਨਾਲ ਨਾ ਸਿਗਨਲ 'ਤੇ ਗੱਲ ਕਰ ਲਓ, WhatsApp 'ਤੇ ਨਾ ਕਰਨਾ। ਅੱਛਾ, ਮੈਂ ਉਹਨਾਂ ਨੂੰ ਪੁੱਛਣਾ ਵੀ ਬਈ ਕਿਉਂ, ਸਿਗਨਲ ਦੇ ਵਿੱਚ ਐਸਾ ਕੀ ਹੈ? ਉਹ ਆਂਦੇ ਨਹੀਂ, ਸਿਗਨਲ ਬੜਾ ਮਹਿਫੂਜ਼ ਹੈ। ਇਹ ਤੁਹਾਨੂੰ ਕਿਹਨੇ ਦੱਸਿਆ? ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿਹਨੇ ਦੱਸਿਆ, ਬਸ ਉਹਨਾਂ ਸੁਣੀ ਸੁਣਾਈ ਚੱਲਣ ਡਈ ਹੈ ਤੇ ਠੋਕੀ ਆਉਂਦੇ ਨੇ।
ਉਹ ਫਿਰ ਮੈਂ ਕਈ ਬੰਦਿਆਂ ਕੋਲ ਸਵਾਲ ਪੁੱਛਦਾ ਵੀ ਭਾਈ ਮੇਰੇ ਇਹ ਚਲੋ ਕਾਲ ਤੇ ਲੋਕਲ ਹੈ ਨਾ, ਰਿਕਾਰਡ ਸ਼ਿਕਾਰਡ ਕਰ ਲਈ, ਤੇ ਜੇ WhatsApp 'ਚ ਵੀ ਸਾਡਾ ਹੁਣ ਹੱਥ ਪੈਂਦਾ ਹੈ ਤਾਂ ਉਹ ਤਾਂ ਸਦਰ ਟਰੰਪ ਵੀ ਇਸਤੇਮਾਲ ਕਰਦਾ ਹੋਣਾ, ਉੱਤੇ ਮੋਦੀ ਵੀ ਇਸਤੇਮਾਲ ਕਰਦਾ ਹੋਣਾ। ਚਲੋ ਮੋਦੀ ਟਰੰਪ ਨੂੰ ਛੱਡ ਦਿਓ, ਉਹਨਾਂ ਦੇ ਜਿਹੜੇ ਇੰਟੈਲੀਜੈਂਸ ਦੇ ਬੰਦੇ ਨੇ ਸਾਰੇ ਅਮਰੀਕਾ ਦੇ ਜਾਂ ਹਿੰਦੁਸਤਾਨ ਦੇ ਜਾਂ ਇਸਰਾਈਲ ਦੇ, ਉਹ ਵੀ ਸਾਰੇ WhatsApp ਇਸਤੇਮਾਲ ਕਰਦੇ ਹੋਣੇ ਨੇ। ਤੇ ਫਿਰ ਤੇ ਮੇਰਾ ਮਤਲਬ ਜਦੋਂ ਇੱਕ ਵਾਰੀ ਇਹ ਢਾਂਗਾ, ਇਹ ਡੰਡਾ ਹੱਥ ਆ ਗਿਆ ਵਿੱਚ ਵੜਨ ਦਾ, ਤੇ ਸਾਡੇ ਵਾਲੇ ਤੇ ਫਿਰ ਸਾਰਾ ਕੁਝ ਹੀ ਲਵੇਟ ਲਵੂਟ ਲਿਆਉਣਗੇ ਹਰ ਪਾਸਿਓਂ। ਤੇ ਇਹ ਤੁਹਾਡੀ ਅਕਲਮੰਦੀ ਹੈ ਵੀ ਉਹਨਾਂ ਨੇ ਇਹੋ ਜਿਹਾ ਜਿਹੜਾ ਉਹ ਮੇਰਾ ਮਤਲਬ ਹਥਿਆਰ ਜਿਹੜਾ ਇਹਨਾਂ ਦੇ ਹੱਥ ਦਿੱਤਾ ਹੋਏਗਾ। ਤੇ ਬੰਦੇ ਜਿਹੜੇ ਐਵੇਂ ਮਤਲਬ ਪਾਕਿਸਤਾਨ ਜਿਹੜਾ ਹੈ ਨਾ, ਉੱਥੇ ਅਫਵਾਹ ਜਿੰਨੀ ਕਰਦੇ ਹੋਣ ਵੀ ਮੈਂ ਰਾਤੀ ਸੁੱਤਾ ਉੱਠਿਆ ਸਾਂ ਤੇ ਮੈਂ ਚੁੜੇਲ ਵੇਖੀ ਜਿਹਦੇ ਪੈਰ ਪਰਲੇ ਪਾਸੇ ਨੂੰ ਸਨ ਤੇ ਮੂੰਹ ਇਧਰਲੇ ਪਾਸੇ ਨੂੰ ਸੀ ਤੇ ਫਲਾਨੀ ਸ਼ਾਇਦ ਸੀ, ਤੇ ਉਹ ਅਗਲੇ ਫਿਰ ਪੂਰਾ ਪਿੰਡ ਹੀ ਉਹ ਗੱਲ ਕਰਨ ਲੱਗ ਪੈਂਦਾ ਵੀ ਮੈਂ ਵੀ ਵੇਖੀ ਹੈ। ਇਹ ਸਾਡੇ ਹਾਲਾਤ ਨੇ। ਤੇ ਬਹਰਹਾਲ ਇਹ ਕਿ ਜੇ WhatsApp ਹੁੰਦੀ ਹੈ ਤੇ ਫਿਰ ਸਿਗਨਲ ਵੀ ਹੁੰਦਾ ਜੇ, ਫਿਰ ਫੇਸ ਟਾਈਮ ਵੀ ਹੁੰਦਾ, ਫਿਰ ਹਰ ਸ਼ੈ ਹੁੰਦੀ। ਜਿੰਨੇ ਸਾਰੀਆਂ ਸ਼ੈਵਾਂ ਕਰ ਲੈਣੀਆਂ ਨੇ ਉਹਨੇ ਇੱਕ ਨਹੀਂ ਕਰਨੀ, ਸਾਰਾ ਕੁਝ ਹੀ ਕਰ ਲੈਣਾ। ਤੇ ਜਿਹੜੇ ਗਰੀਬ ਕੋਲੋਂ ਨਹੀਂ ਹੋਣੀ ਉਹਦੇ ਕੋਲੋਂ ਕੁਝ ਵੀ ਨਹੀਂ ਹੋਣੀ। ਐਵੇਂ ਨਾ ਤਰੱਠਿਆ ਕਰੋ। ਪਾਕਿਸਤਾਨ ਦੇ ਵਿੱਚ ਏਡਾ ਰੌਲਾ ਕੋਈ ਨਹੀਂ ਜੇ ਇਹਨਾਂ ਸਾਰੀਆਂ ਸ਼ੈਵਾਂ ਦਾ। ਆਰਾਮ ਨਾਲ ਤਸੱਲੀ ਦੇ ਨਾਲ ਆਪਣਾ ਫੋਨ ਜੇ 3 ਰੁਪਈਏ ਖਰਚ ਕੀਤੇ ਜੇ ਇਸਤੇਮਾਲ ਕਰੋ। ਹਾਂ, ਇਹ ਭੈੜੀਆਂ ਵੈਬਸਾਈਟਾਂ 'ਤੇ ਨਾ ਜਾਓ, ਭੈੜੇ ਭੈੜੇ ਲਿੰਕ ਜਿਹੜੇ ਨੇ ਕਲਿੱਕ ਨਾ ਕਰੋ, ਉੱਥੋਂ ਫਸਦੇ ਜੇ। ਹਾਂ, ਅਗਰ ਕਿਸੇ ਨੂੰ ਬੜਾ ਟਾਰਗੇਟ ਕਰਕੇ, ਕਿਸੇ ਬੰਦੇ ਨੂੰ ਜਿਸ ਤਰ੍ਹਾਂ ਮੇਰੇ ਵਰਗੇ ਜਾਂ ਕਿਸੇ ਬੰਦੇ ਨੂੰ ਵੀ ਟਾਰਗੇਟ ਕਰਕੇ ਉਹਦਾ ਫੋਨ ਹੈਕ ਕਰ ਲੈਣ, ਉਹਦਾ ਇੰਟਰਨੈਟ ਕਨੈਕਸ਼ਨ ਹੈਕ ਕਰ ਲੈਣ, ਤੇ ਫਿਰ ਉਹ ਜ਼ਾਹਿਰ ਹੈ ਫਿਰ WhatsApp ਕੀ ਤੇ ਫੇਸ ਟਾਈਮ ਕੀ ਤੇ ਸਿਗਨਲ ਕੀ ਤੇ ਤਸਵੀਰਾਂ ਕੀ ਤੇ ਫੋਨ ਕੀ, ਫਿਰ ਸਾਰਾ ਕੁਝ ਹੀ ਵਿੱਚੋਂ ਕੱਢ ਕੁੱਢ ਲੈਣਗੇ। ਇਸ ਲਈ ਜਿਹੜੇ ਆਮ ਸ਼ਹਿਰੀ ਨੇ, ਮੇਰਾ ਮਤਲਬ ਹੈ ਰਾਤ ਨੂੰ ਲੰਮੇ ਪੈਕੇਜ ਲਾ ਕੇ ਜਿਹੜੀਆਂ ਗੱਲਾਂ ਕਰਦੇ ਜੇ ਤੁਸੀਂ, ਇੰਟਰਨੈਟ ਦੇ ਪੈਕੇਜ ਦੀ ਮੈਂ ਗੱਲ ਕਰਦਾ, ਜੇ ਦੂਜਾ ਤੁਸੀਂ ਫੋਨ ਇਸਤੇਮਾਲ ਕਰੋਗੇ ਨਾ, ਉਹ ਸਾਰਾ ਹੀ ਰਿਕਾਰਡ ਹੁੰਦਾ ਜੋ ਤੇ 36 ਲੱਖ ਬੰਦੇ ਦਾ ਹੁੰਦਾ। ਇਹ ਜਿਹੜਾ ਇੰਟਰਨੈਟ ਦਾ ਪੈਕੇਜ ਲਾ ਕੇ ਲੰਮੀਆਂ WhatsApp ਦੇ ਉੱਤੇ ਸਾਡੀਆਂ ਹੋਣ ਵਾਲੀਆਂ ਭਰਜਾਈਆਂ ਦੇ ਨਾਲ ਗੱਪਾਂ ਲਾਉਂਦੇ ਜੇ, ਇਹ ਤੁਸੀਂ ਲਾਓ। ਮੈਂ ਨਹੀਂ ਆਂਦਾ ਲਾਓ, ਮਾਂ ਪਿਓ ਮੈਨੂੰ ਗਾਲਾਂ ਦੇਣਗੇ, ਮਤਲਬ ਜੇ ਲਾਉਣੀਆਂ ਨੇ ਜੇ ਤੇ ਲਾਓ। ਇਸ ਡਰ ਤੋਂ ਨਾ ਸੋਚਿਆ ਕਰੋ ਵੀ ਇਹ ਸਾਡੀ ISI ਸੁਣ ਰਹੀ ਹੈ, ਇਹ ਐਡੀ ਲੁੱਟ ਨਹੀਂ ਪਈ ਵੀ ਹੁਣ ਪੂਰੇ ਪਾਕਿਸਤਾਨ ਦੀ ਉਹ ਗੱਲ ਸੁਣ ਰਹੇ ਨੇ। ਐਵੇਂ ਤਰੱਠੇ ਨਾ ਰਿਹਾ ਕਰੋ। ਬਹਰਹਾਲ ਇਹੋ ਜਿਹੇ ਜਿਹੜੇ ਅਸਕਰੀ ਜ਼ਰਾਏ ਨੇ ਜਨਾਬ, ਉਹਨਾਂ ਦੀ ਖਬਰ ਕੱਲ੍ਹ ਇੱਕ ਲੱਗੀ। ਇਹ ਗੱਲ ਕਿਉਂ ਇਸ ਪਾਸੇ ਨੂੰ ਨਿਕਲ ਆਈ ਵੀ ਮੈਂ ਤੁਹਾਨੂੰ ਦੱਸਣਾ। ਇਹ ਜਿਹੜੀ ਹਕੂਮਤ ਸੀ ਔਰ ਚੌਧਰੀ ਨਿਜ਼ਾਮਦੀਨ ਸਨ, ਇਹ ਡੀਕਨ ਡਏ ਸਨ, ਬਾਰ-ਬਾਰ ਆਂਦੇ ਸਨ ਵੀ ਲਿਖ ਕੇ ਦਿਓ, ਸਾਨੂੰ ਲਿਖ ਕੇ ਦਿਓ ਤੁਹਾਡੇ ਮੁਤਾਲਬੇ ਕੀ ਨੇ। ਤੇ PTI ਨੇ ਫਿਰ ਲਿਖ ਕੇ ਦੇ ਦਿੱਤੇ। ਕਦੇ ਅੰਮਾ ਨੇ ਮੈਨੂੰ ਇਹ ਦੱਸੋ ਵੀ ਪਕੌੜੇ ਕੱਢਣ ਡਈ ਹੋਵੇ ਤੇ ਤੁਹਾਨੂੰ ਬੜਾ ਚਾਅ ਚੜੇ ਵੀ ਮੈਨੂੰ ਤੱਤਾ ਪਕੌੜਾ ਹੀ ਲੱਭ ਜਾਏ ਛੇਤੀ, ਪਲੇਟ 'ਚ ਵੀ ਨਾ ਪਵੇ, ਤੇ ਬਸ ਪਕੌੜਾ ਉਧਰੋਂ ਅੰਮਾ ਸੁੱਟੇ ਤੇ ਤੁਸੀਂ ਚੁੱਕ ਲਓ, ਤੇ ਉਹ ਤਲੀ ਤੇ ਆਵੇ, ਤੇ ਜਦੋਂ ਤਲੀ ਸੜਦੀ ਹੈ ਤੇ ਉਦੋਂ ਤੁਹਾਨੂੰ ਪਤਾ ਹੀ ਹੈ ਬੰਦੇ ਨਾਲ ਕੀ ਹੁੰਦਾ। ਇਹ ਹੁਣ ਹੱਸਣ ਡਿਆ, ਮਨੀਰ ਹੱਸਣ ਡਿਆ, ਇਹਨੂੰ ਪਤਾ ਵੀ ਕੀ ਹੁੰਦਾ। ਇਹ ਮਨੀਰ ਸਾਹਮਣੇ ਬੈਠਾ ਹੱਸਣ ਡਿਆ, ਇਹਨੇ ਤੱਤੇ ਪਕੌੜੇ ਨੂੰ ਹੱਥ ਪਾਇਆ, ਇਹਦਾ ਹੱਥ ਸੜਨ ਡਿਆ ਹੁਣ। ਅੱਛਾ ਜੀ, ਇਹ ਹੁੰਦਾ ਇੰਝ ਹੀ, ਇਹ ਹੀ ਇਹਨਾਂ ਦੇ ਨਾਲ ਹੋਇਆ ਸਾਰਿਆਂ ਨਾਲ। ਇਹਨਾਂ ਆਖਿਆ ਲਿਖ ਕੇ ਦਿਓ। ਇਹਨਾਂ ਦਾ ਦਿਲ ਸੀ ਵੀ ਲਿਖ ਕੇ ਦੇਣਗੇ, ਇਮਰਾਨ ਖਾਨ ਕੋ ਰਿਹਾ ਕਰੋ, ਯਾਸਮੀਨ ਰਾਸ਼ਿਦ ਕੋ ਰਿਹਾ ਕਰੋ। ਇਮਰਾਨ ਖਾਨ ਤੁਹਾਨੂੰ ਪਤਾ ਹੈ ਉਹ ਤੇ ਇਹਨਾਂ ਸਾਰਿਆਂ ਦਾ ਕਪਤਾਨ ਹੈ। ਉਹਨਾਂ ਆਖਿਆ ਵੀ ਮੈਨੂੰ ਰਿਹਾਈ ਚਾਹੀਦੀ ਨਹੀਂ, ਮੈਂ ਜੇਲੇ ਬੈਠਾ, ਮੈਂ ਠੀਕ ਹੈ, ਮੇਰੇ ਬੰਦੇ ਛੱਡੋ, ਝੂਠੇ ਕੇਸ ਖਤਮ ਕਰੋ। ਤੇ ਉਹਨਾਂ ਆਪਣੀ ਟੀਮ ਨੂੰ ਕਿਹਾ ਵੀ ਚੰਗਾ ਗੱਦਰ ਜਿਹਾ, ਪੰਜਾਬੀ 'ਚ ਗੱਦਰ ਕੀ ਹੁੰਦਾ ਹੈ ਕਿਸੇ ਬਜ਼ੁਰਗ ਕੋਲ ਪੁੱਛ ਲੈਣਾ ਦੱਸਣਾ। ਉਹਨਾਂ ਕਿਹਾ ਗੱਦਰ ਜਿਹਾ ਡਰਾਫਟ ਬਣਾ ਕੇ ਇਹਨਾਂ ਦੇ ਹੱਥ 'ਚ ਦਿਓ, ਤੱਤਾ ਇਹਨਾਂ ਦਾ ਹੱਥ ਜ਼ਰਾ ਪਤਾ ਲੱਗੇ ਵੀ ਇਹਨਾਂ ਨੂੰ ਡਰਾਫਟ ਲੱਭਿਆ। PTI ਨੇ ਉਹ ਡਰਾਫਟ ਲਿਖ ਕੇ ਦੇ ਦਿੱਤਾ। ਉਹ ਡਰਾਫਟ ਸ਼ੁਰੂ ਕਿੱਥੋਂ ਹੋਇਆ? ਉਹ ਡਰਾਫਟ ਸ਼ੁਰੂ ਇੱਥੋਂ ਹੋਇਆ ਕਿ ਜੀ ਕਮਿਸ਼ਨ ਬਣਾਓ ਸੁਪਰੀਮ ਕੋਰਟ ਦੇ ਜੱਜਾਂ ਦੇ ਥੱਲੇ ਜਾਂ ਚੀਫ ਜਸਟਿਸ ਦੇ ਥੱਲੇ, ਜਿਹੜਾ 2 ਗੱਲਾਂ ਫਾਈਂਡ ਆਊਟ ਕਰੇ। ਨੰਬਰ 1 ਤੇ ਉਹ ਫਾਈਂਡ ਆਊਟ ਕਰੇ 9 ਮਈ ਦੇ ਬਾਰੇ, ਤੇ ਨੰਬਰ 2 26 ਨਵੰਬਰ ਨੂੰ ਜਿਹੜੀ ਕਤਲੋਗਾਰਤ ਹੋਈ, ਕਿੰਨੇ ਕੀਤੀ, ਕਿਸ ਤਰ੍ਹਾਂ ਕੀਤੀ। ਅੱਛਾ, 9 ਮਈ ਦਾ ਉਹਨਾਂ ਨੇ, ਉਹ ਪਿੰਡਾਂ ਦੇ ਵਿੱਚ ਕਈ ਬੰਦੇ ਫਿਲਮ ਵੇਖਣ ਜਾਂਦੇ ਸਨ ਨਾ, ਤੇ ਆ ਕੇ ਪੁੱਛਦਾ ਸੀ ਉਹਨਾਂ ਨੂੰ ਕੋਈ ਫਿਲਮ ਕਿਹੋ ਜਿਹੀ ਸੀ, ਤੇ ਉਹ ਆਉਂਦੇ ਸਨ ਉਹਨੇ ਨੰਬਰਾਂ ਤੋਂ ਹੀ ਚੁੱਕ ਦਿੱਤੀ। ਉਹ ਨੰਬਰਾਂ ਤੋਂ ਚੁੱਕਣ ਦਾ ਮੈਂ ਇੱਕ ਵਾਰੀ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਉਹ ਨੰਬਰ ਚੱਲਦੇ ਸਨ ਨਾ, ਡਾਇਰੈਕਟਰ, ਪ੍ਰੋਡਿਊਸਰ, ਫਲਾਨਾ, ਤੇ ਉਹ ਫਿਰ ਜਿਸ ਵੇਲੇ ਨੰਬਰ ਖਤਮ ਹੁੰਦੇ ਸਨ ਤੇ ਫਿਲਮ ਸ਼ੁਰੂ ਹੁੰਦੀ ਸੀ, ਮੀਨ ਸਕਰੀਨ ਖੁੱਲ੍ਹਦੀ ਸੀ। ਤੇ ਕਈ ਵਾਰੀ ਨੰਬਰ ਆਖਰੀ ਖਤਮ ਹੁੰਦਾ ਸੀ, ਸਕਰੀਨ ਖੁੱਲ੍ਹਦੀ ਤੇ ਪਹਿਲਾਂ ਇੱਕ ਘਸੁੰਨ ਪੈਂਦਾ ਸੀ, ਮਤਲਬ ਫਿਲਮ ਘਸੁੰਨ ਤੋਂ ਹੀ ਸ਼ੁਰੂ ਹੁੰਦੀ ਸੀ। ਪਿੰਡਾਂ ਵਾਲੇ ਲੜਾਈ ਛੜਾਈ ਵੇਖਣ ਜਾਂਦੇ ਸਨ, ਤੇ ਉਹ ਫਿਰ ਪਿੰਡ ਆ ਕੇ ਕਹਿੰਦੇ ਸਨ ਵੀ ਬਈ ਬੜੀ ਤਗੜੀ ਫਿਲਮ ਹੈ, ਉਹਨੇ ਨੰਬਰਾਂ ਤੋਂ ਹੀ ਚੁੱਕ ਦਿੱਤੀ ਸੀ, ਮਤਲਬ ਨੰਬਰਾਂ ਤੋਂ ਹੀ ਲੜਾਈ ਸ਼ੁਰੂ ਸੀ। ਇਹ ਜਿਹੜਾ ਮਸਵਦਾ ਬਣਾ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਦਿੱਤਾ, ਇਹਨਾਂ ਵੀ ਨੰਬਰਾਂ ਤੋਂ ਹੀ ਚੁੱਕ ਦਿੱਤਾ ਕੰਮ। ਇਹਨਾਂ ਕਿਹਾ ਜੀ ਸਭ ਤੋਂ ਪਹਿਲਾਂ ਇਹ ਦੱਸੋ 9 ਮਈ ਕਰਦੇ ਜੇ। 9 ਮਈ ਸ਼ੁਰੂ ਤੋਂ ਇਸ ਤੋਂ ਹੋਇਆ ਕਿ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਇਸਲਾਮਾਬਾਦ ਹਾਈ ਕੋਰਟ ਤੋਂ। ਸਾਨੂੰ ਇਹ ਦੱਸੋ ਵੀ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਆਉਣ ਦੀ ਇਜਾਜ਼ਤ ਕਿਹਨੇ ਦਿੱਤੀ ਸੀ? ਚੀਫ ਜਸਟਿਸ ਨੇ ਦਿੱਤੀ ਸੀ, ਰਜਿਸਟਰਾਰ ਨੇ ਦਿੱਤੀ ਸੀ। ਜੇ ਨਹੀਂ ਸੀ ਦਿੱਤੀ ਤੇ ਰੇਂਜਰ ਜਿਹੜੀ ਕਿ ਫੌਜ ਦਾ ਹਿੱਸਾ ਹੈ ਉਹ ਉੱਥੇ ਕਿਵੇਂ ਆਈ? ਔਰ ਜ਼ਾਹਿਰ ਹੈ ਰੇਂਜਰ ਨੂੰ ਅਹਿਕਾਮਾਤ ਫੌਜ ਤੋਂ ਹੀ ਲੱਭਣੇ ਨੇ। ਉਹ ਕਿੰਨੇ ਅਹਿਕਾਮਾਤ ਦਿੱਤੇ, ਕਿਹਦੇ ਅਹਿਕਾਮਾਤ? ਤੇ ਉਹਨਾਂ ਨੇ ਪਹਿਲਾਂ ਤੇ ਹਾਈ ਕੋਰਟ ਦੇ ਵਿੱਚ ਵੜੇ, ਉੱਥੇ ਤੋੜ ਭੰਨ ਕੀਤੀ, ਫਿਰ ਇਮਰਾਨ ਖਾਨ ਨੂੰ ਗਲਮੇ ਤੋਂ ਗਿਰਬਾਨ ਤੋਂ ਫੜਿਆ, ਉਹ ਸਾਰੀ ਬਦਤਮੀਜ਼ੀ ਕੀਤੀ। ਉਹ ਕਿਹਦੇ ਅਹਿਕਾਮਾਤ 'ਤੇ ਹੋਇਆ ਸਾਰਾ ਗੰਦਾ ਕੰਮ? ਉਹ ਘਟੀਆ ਕੰਮ ਕਿਹਨੇ ਕਰਵਾਇਆ ਸੀ? ਜਦੋਂ ਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਉਸ ਗ੍ਰਿਫਤਾਰੀ ਨੂੰ ਇਲੀਗਲ ਡਿਕਲੇਅਰ ਕਰ ਚੁੱਕੀ ਹੈ, ਤੇ ਉਹਨਾਂ ਨੇ ਕਿਹਾ ਕਿ ਹੁਣ ਦੱਸੋ
ਕਿ ਉਹ ਕਿੰਨੇ ਕੀਤਾ ਸੀ ਤੇ ਕਿੰਨੇ, ਲਓ ਜੀ ਉੱਥੇ ਹੀ ਚਿਰਾਗਾਂ 'ਚ ਰੌਸ਼ਨੀ ਕੋਈ ਨਾ ਰਹੀ। ਅੱਛਾ, ਹੁਣ ਇਹਨਾਂ ਨੂੰ ਸਮਝ ਨਾ ਆਵੇ ਵੀ ਇਹਦਾ ਕਰੀਏ ਕੀ। ਇਹ ਜਿਸ ਵੇਲੇ ਗੱਦਰ ਜਿਹਾ ਡਰਾਫਟ ਉਹਨਾਂ ਦੇ ਹੱਥ 'ਚ ਦਿੱਤਾ ਗਿਆ, ਪਤਾ ਕਰਕੇ ਆਓ। ਹੁਣ ਇੱਥੋਂ ਹੀ ਗੱਲ ਮੁੱਕ ਜਾਣੀ, ਇੱਥੋਂ ਹੀ ਸਰਨਾਮੇ ਜਿਹੜੇ ਨੇ ਚਿੱਠੀਆਂ ਦੇ ਉੱਤੋਂ ਖਤਮ ਹੋ ਜਾਣ। ਬਦਰੰਗੀ ਚਿੱਠੀ ਦਾ ਪਤਾ ਜੇ ਕਦੀ, ਜੇ ਤੇ ਕੋਈ ਸਰਨਾਮਾ ਨਾ ਹੋਵੇ, ਇਹ ਚਿੱਠੀ ਉੱਥੋਂ ਹੀ ਬਦਰੰਗੀ ਬਣ ਗਈ। ਇਹਦਾ ਭਾਰ ਹੁਣ ਕਿਹਨੇ ਚੁੱਕਣਾ? ਬਹਰਹਾਲ ਦੂਸਰੇ ਪਾਸੇ ਨੂਨ ਲੀਗ ਵਾਲਿਆਂ ਨੇ 7 ਦਿਨ ਮੰਗੇ ਸਨ। 7 ਦਿਨ ਮੰਗੇ ਸਨ ਉਹਨਾਂ ਨੇ ਕਿ ਜੀ ਅਸੀਂ ਜਿਹੜਾ ਨਾ ਉਹ 7 ਦਿਨਾਂ ਬਾਅਦ ਤੁਹਾਨੂੰ ਜਵਾਬ ਦੇਵਾਂਗੇ। ਇਹਦਾ ਕੰਮ ਔਖਾ ਸੀ ਨਾ, ਮੈਂ ਤੁਹਾਨੂੰ ਦੱਸਿਆ ਵੀ ਇਹਦੇ 'ਤੇ ਕੀ ਜਵਾਬ ਦੇਣਾ ਸੀ। ਉਹ ਜਾ ਕੇ ਬਹਿ ਗਏ ਵੀ 7 ਦਿਨ ਬਾਅਦ ਦੇਵਾਂਗੇ ਜਵਾਬ। ਹੁਣ PTI ਨੇ ਤਾਂ ਵਾਕਈ ਭਾਰਾ ਢੋਲ ਗਲ 'ਚ ਪਾਤਾ, ਜਿਹੜਾ ਵਜਾਉਣਾ ਪੈਣਾ। ਉਧਰੋਂ ਖਾਨ ਸਾਹਿਬ ਜਿਹੜੇ ਨਾ ਉਹ ਫਾਸਟ ਬੋਲਰ, ਤੇ ਤੁਹਾਨੂੰ ਪਤਾ ਅਖੀਰ ਹੀ ਨਹੀਂ ਨਾ, ਉਹ ਜਦੋਂ ਬਾਉਂਸਰ ਮਾਰਦੇ ਨੇ ਤੇ ਕਈ ਵਾਰੀ ਤੇ ਸਿੱਧਾ ਹੀ ਸਿਰ 'ਚ ਮਾਰਦੇ ਨੇ, ਕਈ ਵਾਰੀ ਜਾਣ ਕੇ ਕੰਨ ਦੇ ਲਾਗੋਂ ਦੀ ਲੰਘਾਉਂਦੇ ਨੇ। ਉਹਨਾਂ ਫਿਰ ਇੱਕ ਬਾਲ ਜਿਹੜੀ ਕੀਤੀ ਤੇ ਉਹ ਏਡੀ ਤੇਜ਼ ਕੀਤੀ ਤੇ ਮਾਰਿਆ ਵੀ ਬਾਉਂਸਰ, ਪਰ ਥੋੜ੍ਹਾ ਜਿਹਾ ਬਾਹਰ ਰੱਖ ਕੇ ਮਾਰਿਆ, ਕੰਨ ਦੇ ਲਾਗੋਂ ਦੀ ਸਾਹ ਕਰਦਾ ਗੁਜ਼ਰਿਆ। ਉਹਨਾਂ ਨੂੰ ਗੌਰ ਸਾਹਿਬ ਮਿਲਣ ਗਏ, ਉਹਨਾਂ ਦੱਸਿਆ ਜੀ ਆਰਮੀ ਚੀਫ ਨਾਲ ਸਾਡੀ ਮੁਲਾਕਾਤ ਹੋਈ ਹੈ, ਇਹ ਗੱਲ ਹੋਈ। ਖਾਨ ਸਾਹਿਬ ਤੋਂ ਕੋਈ ਗੱਲ ਲੁਕਾਉਂਦੇ ਨਹੀਂ, ਤੁਹਾਨੂੰ ਪਤਾ। ਉਹਨਾਂ ਜਿਸ ਵੇਲੇ ਰਿਪੋਰਟਰ ਆਏ, ਉਹਨਾਂ ਖੁੱਲ੍ਹ ਕੇ ਕਿਹਾ ਜੀ ਕਿ ਆਰਮੀ ਚੀਫ ਨਾਲ ਗੱਲ ਹੋਈ ਹੈ, ਮੁਲਾਕਾਤ ਇਹਨਾਂ ਦੀ ਹੋਈ, ਚੰਗੀ ਗੱਲ ਹੈ, ਅਸੀਂ ਕੋਈ ਡੀਲ ਤੇ ਕਰਨ ਨਹੀਂ ਡਏ ਲੋਕ ਕੇ, ਕੋਈ ਨਵਾਜ਼ ਸ਼ਰੀਫ ਤਰ੍ਹਾਂ ਜੱਦੇ 'ਤੇ ਜਾਣਾ ਨਹੀਂ ਹੈ। ਉਹਨਾਂ ਕਿਹਾ ਡੀਲ ਮੈਂ ਕਰਨ ਨਹੀਂ ਡਿਆ, ਨਾ ਮੈਂ ਕਰਨੀ ਹੈ, ਮੁਲਾਕਾਤ ਹੋਈ ਹੈ, ਚੰਗੀ ਗੱਲ ਹੈ। ਜਿਹੜਾ ਸਾਰਾ ਲੁੱਟਿਆ ਮੈਂਡੇਟ, ਸਾਰਾ ਕੁਛ ਉੱਤੇ ਗੱਲ ਹੋਣੀ ਚਾਹੀਦੀ, ਕਤਲੋਗਾਰਤ ਹੋਈ, ਗੱਲ ਹੋਣੀ ਚਾਹੀਦੀ। ਮੁਲਕ ਗੱਲਬਾਤ ਨਾਲ ਹੀ ਅੱਗੇ ਜਾਣਾ, ਅਸੀਂ ਤੇ ਗੱਲਬਾਤ ਨੂੰ ਤਿਆਰ ਹਾਂ। ਦੂਜੇ ਪਾਸਿਓਂ ਸਾਡੇ ਨਾਵਾਂ ਦੇ ਉੱਤੇ ਲਕੀਰ ਵੱਜੀ ਸੀ। ਉਹਨਾਂ ਕੋਲੋਂ ਪੁੱਛਿਆ ਕਿ ਤੁਸੀਂ ਜਿਹੜਾ ਉਹ ਮਾਫੀ ਮੰਗੋਗੇ 9 ਮਈ ਤੇ? ਉਹਨਾਂ ਕਿਹਾ ਮਾਫੀ ਅਸੀਂ ਕੀ ਮੰਗਣੀ, ਸਾਡੇ ਤੇ ਬੰਦੇ ਸ਼ਹੀਦ ਕੀਤੇ ਨੇ, ਸਾਡੇ ਨਾਲ ਤੇ ਸਾਰੀ 2 ਨੰਬਰੀ ਕੀਤੀ ਹੈ। ਮਾਫੀ ਮੰਗਣੀ ਤੇ ਜ਼ੁਲਮ ਕਰਨ ਵਾਲਿਆਂ ਨੇ ਮੰਗਣੀ ਹੈ। ਉਹਨਾਂ ਕੋਲੋਂ ਪੁੱਛੋ ਵੀ ਉਹ ਮਾਫੀ ਮੰਗਣਗੇ ਕਿ ਨਹੀਂ ਮੰਗਣਗੇ। ਮਿਲਟਰੀ ਵਾਲਿਆਂ ਦਾ ਉਹਨਾਂ ਨੇ ਇਸ਼ਾਰਾ ਦਿੱਤਾ, ਜਿਹੜੀ ਲੀਡਰਸ਼ਿਪ ਹੈ, ਕਿ ਉਹ ਮਾਫੀ ਮੰਗੇਗੀ ਕਿ ਨਹੀਂ। ਬਹਰਹਾਲ ਉੱਥੋਂ ਇਮਰਾਨ ਖਾਨ ਸਾਹਿਬ ਨੇ ਇਹ ਬਿਆਨ ਦੇ ਛੱਡਿਆ। ਬਿਆਨ ਇਹ ਦੇ ਛੱਡਿਆ ਉਹਨਾਂ ਨੇ ਕਿ ਮੁਲਾਕਾਤ ਹੋਈ ਹੈ। ਹੁਣ ਇਹਨਾਂ ਨੇ ਤੇ ਇਸ ਗੱਲ ਦਾ ਓਲਾ ਰੱਖਣਾ ਸੀ, ਮਿਲਟਰੀ ਜ਼ਰਾਏ ਨੇ ਵੀ। ਤੇ ਮੇਰਾ ਖਿਆਲ ਗੌਹਰ ਸਾਹਿਬ ਨੂੰ ਵੀ ਇਹੀ ਕਿਹਾ ਸੀ ਵੀ ਦੱਸਿਓ ਨਾ ਕਿਸੇ ਨੂੰ, ਵੀ ਕਿਸੇ ਨੂੰ। ਗੌਹਰ ਸਾਹਿਬ ਸ਼ਰੀਫ ਆਦਮੀ ਨੇ, ਤੁਹਾਨੂੰ ਪਤਾ ਚੰਗੇ ਬੰਦੇ ਨੇ। ਉਹਨਾਂ ਦੇ ਕੰਨ 'ਚ ਇਹੀ ਕਿਹਾ ਸੀ ਵੀ ਗੌਹਰ ਮੀਆਂ ਗੱਲਬਾਤ ਕਰਨ ਡਏ, ਪਰ ਕਿਸੇ ਨੂੰ ਦੱਸੀ ਨਾ। ਪਰ ਖਾਨ ਸਾਹਿਬ ਤੇ ਤੁਹਾਨੂੰ ਪਤਾ ਉਹ ਤੇ ਨਹੀਂ ਰੋਕਦੇ ਨਾ, ਬਾਲ ਸਾਹਮਣੇ ਆਵੇ ਉਹ ਤਾਂ ਸਟ੍ਰੇਟ ਬੱਲੇ ਦੇ ਨਾਲ ਖੇਲਦੇ ਨੇ। ਉਹਨਾਂ ਖੇਡ ਛੱਡੀ, ਉਹਨਾਂ ਦੱਸ ਦਿੱਤੀ, ਬਾਹਰ ਪੈ ਗਈ ਧੜਥੱਲੀ, ਬਲਕਿ ਪਸੂੜੀ। ਉਹ ਹੁਣ ਪਸੂੜੀ ਪਹਿਲਾਂ ਦੇ ਨੂਨ ਲੀਗ ਵਾਲਿਆਂ ਨੂੰ ਪਈ। ਉਹ ਇਹ ਤੇ ਮੁਜ਼ਾਕਰਾਤ ਦੂਸਰੇ ਪਾਸੇ ਸ਼ੁਰੂ ਹੋ ਗਏ ਨੇ। ਉਹਨਾਂ ਆ ਕੇ ਪ੍ਰੈਸ ਕਾਨਫਰੰਸ ਕੀਤੀ, ਔਰ ਬਲਕਿ ਪ੍ਰੈਸ ਕਾਨਫਰੰਸ ਵਿਚਾਰੇ ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਉਹਨਾਂ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਵੀ ਉੱਥੇ ਜਿਹੜੀ ਗੱਲਬਾਤ ਸ਼ੁਰੂ ਕੀਤੀ ਉਹ ਵੀ ਇੱਥੋਂ ਹੀ ਕੀਤੀ ਕਿ ਇੱਕ ਬਿਆਨ ਦਿੱਤਾ ਗਿਆ ਹੈ ਕਿ ਮੁਲਾਕਾਤ ਹੋਈ ਹੈ ਤੇ ਉਸ ਵਜ੍ਹਾ ਤੋਂ ਸਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਹੈ। ਉਹਨਾਂ ਪ੍ਰੈਸ ਕਾਨਫਰੰਸ ਕੀਤੀ ਕਿ ਜੀ ਅਸੀਂ ਇਹ ਕਮਿਸ਼ਨ ਨਹੀਂ ਬੁਲਾਉਣਾ, ਤੇ ਉਹਨਾਂ ਨੇ ਫਿਰ ਅੱਗ ਕੱਢੀ ਮੂੰਹ 'ਚੋਂ ਤੇ ਕੰਨਾਂ 'ਚੋਂ ਤੇ ਨੱਕ 'ਚੋਂ ਤੇ ਪਤਾ ਨਹੀਂ ਕਿੱਥੋਂ ਤੇ ਕੀ ਕੀਤਾ ਉਹਨਾਂ ਜਨਾਬ, ਤਬਾਹੀ ਮਚਾ ਕੇ ਰੱਖ ਦਿੱਤੀ। ਉਹਨਾਂ ਨੇ ਜਿਸ ਵੇਲੇ ਕਿਹਾ ਕਿ ਅਸੀਂ ਮੁਜ਼ਾਕਰਾਤ ਨਹੀਂ ਕਰਾਂਗੇ, ਦੂਜੇ ਪਾਸੇ ਨੂਨ ਵਾਲਿਆਂ ਨੇ ਮਿਲਟਰੀ ਵਾਲਿਆਂ ਨੂੰ ਪੁੱਛਿਆ ਵੀ ਭਾਈ ਜੀ ਤੁਸੀਂ ਉੱਧਰ ਮੁਲਾਕਾਤ ਕੀਤੀ, ਸਾਨੂੰ ਦੱਸਿਆ ਹੀ ਨਹੀਂ। ਮਿਲਟਰੀ ਵਾਲਿਆਂ ਨੇ ਕਿਹਾ ਅਸੀਂ ਨਹੀਂ ਮੁਲਾਕਾਤ ਕੀਤੀ, ਝੂਠ ਮਾਰਦੇ ਨੇ, ਅਸੀਂ ਮੁਲਾਕਾਤ ਨਹੀਂ ਕੀਤੀ। ਉਹਨਾਂ ਕਿਹਾ ਫਿਰ ਖਬਰ ਚਲਾਓ। ਉਹਨਾਂ ਨੇ ਫਿਰ ਜਿਹੜੇ ਨਾ ਸਿਕਿਉਰਿਟੀ ਜ਼ਰਾਏ ਦੇ ਨਾਲ ਉਹਨਾਂ ਖਬਰ ਚਲਵਾ ਦਿੱਤੀ ਟੀਵੀ। ਉਹ ਟੀਵੀ ਵਾਲਿਆਂ ਨੂੰ ਖਬਰ ਦਿੱਤੀ, ਟੀਵੀ ਨੂੰ ਚਾਹੀਦੇ ਹੁੰਦੇ ਨੇ ਬੀਪਰ। ਟੀਵੀ ਵਾਲੇ ਲੱਭਣ ਵੀ ਇਸ ਖਬਰ ਦਾ ਮਾਂ ਪਿਓ ਕੌਣ ਹੈ, ਇਹ ਚਲਵਾਉਣ ਡਏ ਹੋ ਵੀ ਮੁਲਾਕਾਤ ਨਹੀਂ ਹੋਈ, PTI ਆਂਦੀ ਹੈ ਮੁਲਾਕਾਤ ਹੋਈ, ਤੇ ਇਹਦਾ ਮਾਂ ਪਿਓ ਕੌਣ ਹੈ ਇਸ ਖਬਰ ਦਾ, ਦੱਸੋ। ਇਹਦਾ ਬੀਪਰ ਵੀ ਦੇਣਾ ਕਿਸੇ ਨੇ, ਤੇ ਉਹਦਾ ਮਾਂ ਪਿਓ ਕੋਈ ਨਾ ਲੱਭੇ, ਸਮਝਦੇ ਹੋ ਨਾ। ਉਹਦਾ ਜਿਸ ਵੇਲੇ ਮਾਂ ਪਿਓ ਕੋਈ ਨਾ ਲੱਭਾ, ਅਤੇ ਮਾਮਲਾ ਜਿਹੜਾ ਉਹ ਸਾਰੇ ਦਾ ਸਾਰਾ ਕੰਮ ਜਿਹੜਾ ਉਹ ਮੁੱਕ ਗਿਆ, ਜਿਹੜਾ ਸਮਝਦੇ ਹੋ ਨਾ, ਉਹ ਖਬਰ ਮੁੱਕ ਗਈ। ਉਹ ਟੀਵੀ ਵਾਲਿਆਂ ਨੇ ਅੱਧਾ ਘੰਟਾ ਚਲਾਈ, ਉਹਨਾਂ ਲਾ ਦਿੱਤੀ, ਉਹ ਫਿਲਮ ਨੰਬਰਾਂ ਤੋਂ ਨਾ ਚੁੱਕੀ ਗਈ। ਤੇ ਇਹ ਜਿਹੜੇ ਸਿਕਿਉਰਿਟੀ ਜ਼ਰਾਏ ਨੇ ਨਾ ਪਾਕਿਸਤਾਨ ਦੇ, ਜਿਹੜਾ ਵੀ ਪੁੱਠਾ ਕੰਮ ਹੁੰਦਾ ਫਿਰ ਖਬਰ ਸਿਕਿਉਰਿਟੀ, ਜਦੋਂ ਵੀ ਤੁਹਾਨੂੰ ਕੋਈ ਖਬਰ ਪਤਾ ਲੱਗੇ ਨਾ ਵੀ ਸਿਕਿਉਰਿਟੀ ਜ਼ਰਾਏ ਨਾਲ ਚੱਲ ਰਹੀ, ਉਹ 99% ਉਹ ਝੂਠੀ ਹੁੰਦੀ ਹੈ, ਉਹ ਪ੍ਰੋਪੇਗੈਂਡਾ ਹੁੰਦਾ, ਉਹ ਝੂਠ ਹੁੰਦਾ। ਉਹਦਾ ਮਤਲਬ ਉਹਦਾ ਕੋਈ ਮਾਈ ਬਾਪ ਨਹੀਂ ਉਸ ਖਬਰ, ਉਹ ਐਡਾ ਵੱਡਾ ਝੂਠ ਹੈ ਕਿ ਉਹਦੀ ਜ਼ਿੰਮੇਵਾਰੀ ਲੈਣ ਨੂੰ ਕੋਈ ਬੰਦਾ ਤਿਆਰ ਨਹੀਂ। ਇਸ ਵਾਸਤੇ ਉਹਨੂੰ ਸਿਕਿਉਰਿਟੀ ਜ਼ਰਾਏ ਦੇ ਨਾਲ ਉਹ ਖਬਰ ਜਿਹੜੀ ਹੈ ਉਹ ਚਲਵਾਈ ਜਾਂਦੀ ਹੈ। ਅੱਛਾ ਜੀ, ਕੱਲ੍ਹ ਗੁਲੂਕਾਰ ਜਵਾਦ ਅਹਿਮਦ ਸਾਹਿਬ ਜਿਹੜੇ ਨੇ, ਉਹ ਉਹਨਾਂ ਦੀ ਬੇਗਮ ਦਾ ਬਿਊਟੀ ਪਾਰਲਰ ਹੈ, ਉੱਥੇ ਕਿਤੇ ਬੁੱਢੀ ਬੰਦਾ ਦੋਵੇਂ ਰਲ ਕੇ ਹੀ ਬਿਜਲੀ ਚੋਰੀ ਕਰ ਰਹੇ ਸਨ, ਅਤੇ ਵਾਪਡਾ ਵਾਲੇ ਆਪਣੇ ਉਹਨਾਂ ਨੇ ਮੀਟਰ ਲਾ ਲਿਆ, ਅਤੇ ਉਹ ਭਾਜਵਾਦ ਕਿਤੇ ਬਾਹਰ ਗਿਆ ਸੀ। ਪਿੱਛੋਂ ਘਰ ਵਾਲੀ ਨੇ ਫੋਨ ਕੀਤਾ ਵੀ ਆ ਬਈ ਇਹ ਜਿਹੜਾ ਮੀਟਰ ਨੂੰ ਪਤਾ ਨਹੀਂ ਕੀ ਟੂਟੀਆਂ ਛੁੱਟੀਆਂ ਲਾਈਆਂ ਸਨ ਤੂੰ, ਇਹ ਹੁਣ ਬਿਜਲੀ ਚੋਰੀ ਹੋ ਰਹੀ ਹੈ, ਅਤੇ ਆ ਕੇ ਕੋਈ ਬੰਦੋਬਸਤ ਕਰ। ਉਹ ਸ਼ੇਰ ਬੱਗੇ ਨੇ ਆ ਕੇ ਤੇ ਉਹਨਾਂ ਦੇ ਨਾਲ ਲੜਾਈ ਸ਼ੁਰੂ ਕਰ ਦਿੱਤੀ। ਇਹ ਵੀਡੀਓ ਵੀ ਤੁਹਾਨੂੰ ਪਾਸੇ 'ਤੇ ਵਿਖਾਉਣ ਡਏ, ਆਖਰ 'ਤੇ ਦਿਖਾਵਾਂਗੇ ਵੀਡੀਓ ਵੀ ਇੱਕ ਵਾਰੀ। ਉਹਨੇ ਖੋਹ ਕੇ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਮੈਨੂੰ ਜਾਣਦੇ ਨਹੀਂ, ਮੈਂ ਕੌਣ। ਹੁਣ ਇਹ ਭਾਈ ਹੋਣੀ ਜਿਹੜੇ ਨੇ, ਇਹ ਵੀ ਪਾਕਿਸਤਾਨ ਦੇ ਵਜ਼ੀਰ ਆਜ਼ਮ ਬਣਨਾ ਚਾਹੁੰਦੇ ਨੇ, ਬਿਜਲੀ ਚੋਰੀ ਕਰਦੇ ਫੜੇ ਗਏ ਨੇ, ਬਜਾਏ ਇਸ ਦੇ ਕਿ ਸ਼ਰਮਿੰਦਾ ਹੁੰਦੇ, ਅੱਗੋਂ ਉਹ ਵਾਪਡਾ ਵਾਲਿਆਂ ਦੇ ਨਾਲ ਜਿਹੜਾ ਉਹ ਲੜਾਈ ਝਗੜਾ ਕਰ ਰਹੇ ਨੇ। ਅੱਛਾ ਜੀ, ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਜਿਹੜੀ ਰਿਆਸਤ ਦੇ ਦਿਲ ਦੇ ਵਿੱਚ ਇਮਰਾਨ ਖਾਨ ਲਈ ਸ਼ਦੀਦ ਨਫ਼ਰਤ ਹੈ।
ਇਹ ਅਮੀਰ ਅਬਾਸ ਸਾਹਿਬ ਕਹਿ ਰਹੇ। ਰਿਆਸਤ ਦਾ ਮਤਲਬ ਉਹਨਾਂ ਦਾ ਆਰਮੀ ਚੀਫ, DG ISI ਇਹਨਾਂ ਦੇ ਬਾਰੇ ਹੈ, ਕਿਉਂਕਿ ਇਹ ਹੀ ਆਪਣੇ ਆਪ ਨੂੰ ਰਿਆਸਤ ਕਹਿੰਦੇ ਨੇ, ਤੁਹਾਨੂੰ ਪਤਾ ਹੈ। ਤੇ ਅਮੀਰ ਅਬਾਸ ਸਾਹਿਬ ਨੇ ਆਖਿਆ ਵੀ ਉਹਨਾਂ ਦੇ ਦਿਲ ਦੇ ਵਿੱਚ ਬੜੀ ਸ਼ਦੀਦ ਨਫ਼ਰਤ ਹੈ। ਯਾਦ ਹੈ ਨਾ ਤੁਹਾਨੂੰ, ਲੌਂਡਾ ਲਪਾੜਾ ਮਿਲ ਕੇ ਆਇਆ ਸੀ ਤੇ ਉਹਨੇ ਕਿਹਾ ਸੀ ਮੈਂ ਅਦਾਰੇ ਨੂੰ ਮਿਲ ਕੇ ਆਇਆ। ਹਾਲਾਂਕਿ ਮਿਲ ਕੇ ਉਹ ਆਰਮੀ ਚੀਫ ਨੂੰ ਆਏ ਹੋਣਗੇ ਜਾਂ ਕਿਸੇ ਇੱਕ ਸ਼ਖਸੀਅਤ ਨੂੰ, ਤਾਂ ਉਹਨਾਂ ਆਖਿਆ ਮੈਂ ਅਦਾਰੇ ਨੂੰ ਮਿਲ ਕੇ ਆਇਆ। ਤੇ ਅਦਾਰਾ ਔਰ ਰਿਆਸਤ ਇਹੀ ਨੇ। ਚਲੋ ਜੀ, ਨਫ਼ਰਤ ਹੈ ਤੇ ਅੱਲਾ ਮੀਆਂ ਭਲਾ ਕਰੇ, ਅੱਲਾ ਚੰਗੀ ਕਰੇਗਾ। ਜਾਂ ਆਰਮੀ ਚੀਫ ਦੇ ਦਿਲ ਦੇ ਵਿੱਚ ਇਮਰਾਨ ਖਾਨ ਲਈ ਨਫ਼ਰਤ ਹੈ, ਕੋਈ ਗੱਲ ਨਹੀਂ। ਕਰੋੜਾਂ ਆਵਾਮ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਇਮਰਾਨ ਖਾਨ ਵਾਸਤੇ ਮੁਹੱਬਤ ਹੈ, ਅੱਲਾ ਚੰਗੀ ਕਰੇਗਾ। ਇਹ ਗਵੇੜ ਜਿਹੜਾ ਕਿਸੇ ਨਾ ਕਿਸੇ ਪਾਸਿਓਂ ਜਿਹੜਾ ਨਿਕਲ ਜਾਏਗਾ। ਅੱਛਾ ਜੀ, ਅੱਗੋਂ ਮਰੀਮ ਨਵਾਜ਼ ਸਾਡੀ ਬਾਜੀ ਜਿਹੜੀ ਹੈ, ਉਹ ਰੋਜ਼ ਅੱਜ ਕੱਲ੍ਹ ਬੌਂਗੀਆਂ ਨਾ ਮਾਰੇ ਤੇ ਉਹਨਾਂ ਦਾ ਵੀ ਕੰਮ ਜਿਹੜਾ ਨਹੀਂ ਚੱਲਦਾ। ਉਹਨਾਂ ਇੱਕ ਬਿਆਨ ਦਿੱਤਾ ਹੈ ਕਿ ਜਾਨ ਦੀ ਬਾਜ਼ੀ ਲਾ ਦਿਆਂਗੇ ਲੇਕਿਨ ਮੈਂ ਤੁਹਾਡੇ ਖਾਬ ਨਹੀਂ ਟੁੱਟਣ ਦਿਆਂਗੀ। ਇਹ ਬਾਜੀ ਕਿਹੜੀ ਤੁਸੀਂ, ਮੇਰਾ ਮਤਲਬ ਹੈ ਕਿ ਉੱਥੇ ਢਾਕੇ ਬੰਬ ਚਲਾ ਰਹੇ ਹੋ ਜਾਂ ਕਿਤੇ ਵਾਘੇ ਬਾਰਡਰ 'ਤੇ ਲੜ ਰਹੇ ਹੋ, ਜਿਹੜਾ ਜਾਨ ਦੀ ਬਾਜ਼ੀ ਲਾ ਦੇਣੀ ਹੈ। ਭਾਜੀ ਆਪਾਂ ਤੇ ਸੁਰਖੀ ਲਾਉਣੀ ਹੈ, ਆਪਾਂ ਮੇਰਾ ਮਤਲਬ ਮੇਕਅਪ ਕਰਨਾ ਹੈ, ਜੁੱਤੀ ਚੰਗੀ ਪਾਉਣੀ ਹੈ, ਬੈਗ ਚੰਗਾ ਫੜਨਾ ਹੈ, ਮਹਿੰਗੇ ਕੱਪੜੇ ਪਾਉਣੇ ਨੇ, ਆਪਾਂ ਜਾਨ ਦੀ ਬਾਜ਼ੀ ਕਿਹੜੀ ਲਾਉਣੀ ਭੈਣ ਮੇਰੀ ਹੈ। ਤੇ ਆਪਣਾ ਸਰਕਾਰੀ ਖਾਤੇ ਦੇ ਵਿੱਚ 3-3 ਕਰੋੜ ਦੇ ਆਪਾਂ ਟਾਇਰ ਪਾਉਣੇ ਨੇ, ਸਮਝਦੇ ਹੋ ਨਾ, ਪੂਰਾ ਟੱਬਰ ਇੱਥੋਂ ਪਾਲਣਾ। ਹੁਣੇ ਭਤੀਜੇ ਦਾ ਵਿਆਹ ਹੋਇਆ ਸੀ, ਉੱਥੇ ਪੌਦੇ ਤੱਕ ਆਵਾਮ ਦੇ ਪੈਸਿਆਂ ਨਾਲ ਲਵਾਏ ਨੇ, ਸੜਕਾਂ ਦੀ ਡੈਕੋਰੇਸ਼ਨ, ਲਾਈਟਿੰਗ ਔਰ ਗੱਡੀਆਂ, ਇੱਥੋਂ ਤੱਕ ਕਿ ਜਿਹੜਾ ਦਫ਼ਤਰ ਸੀ ਉਹਦਾ ਫਰਨੀਚਰ ਭੈਣ ਮੇਰੀ ਚੁੱਕ ਕੇ ਲੈ ਗਈ ਸੀ ਉੱਥੇ ਵਿਆਹ 'ਤੇ ਵਰਤਣ ਵਾਸਤੇ। ਤੇ ਆਪਾਂ ਕਿਹੜੀ ਜਾਨ ਦੀ ਬਾਜ਼ੀ ਲਾਉਣੀ ਹੈ। ਐਵੇਂ ਏਡੇ ਝੂਠ ਨਾ ਮਾਰਿਆ ਕਰ, ਯਕੀਨ ਕਰ ਭੈਣ ਮੇਰੀਏ, ਇੰਨੇ ਝੂਠ ਬੰਦਾ ਮਾਰੇ, ਹੋਰ ਤੂੰ ਕਿਸੇ ਗੱਲ ਤੋਂ ਨਹੀਂ ਡਰਨਾ, ਲੇਕਿਨ ਮੈਂ ਇੰਨਾ ਦੱਸ ਦੇਣਾ ਵੀ ਝੂਠ ਬੰਦਾ ਬਹੁਤਾ ਮਾਰੇ ਤੇ ਉਹਦੇ ਨਾਲ ਵੀ ਬੰਦਾ ਜਿਹੜਾ ਨਾ ਬੁੱਢਾ ਛੇਤੀ ਹੋ ਜਾਂਦਾ। ਹੁਣ ਹੋ ਸਕਦਾ ਇਸ ਵਜ੍ਹਾ ਤੋਂ ਝੂਠ ਮਾਰਨੇ ਥੋੜ੍ਹੇ ਜਿਹੇ ਘੱਟ ਕਰ ਦੇ, ਮੇਰੀ ਸਮਝ ਤੋਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਬਾਅਦ ਆ ਜਾਓ। ਅਗਲੀ ਵੀ ਬਾਜੀ ਦੀ ਸਟੇਟਮੈਂਟ ਹੈ। ਉਹਨਾਂ ਕਿਹਾ ਇੱਕ ਵਾਰੀ ਮੇਰੇ ਪੁੱਤਰ ਜੁਨੇਦ ਨੇ ਗੱਡੀ ਬੜੀ ਤੇਜ਼ ਚਲਾਈ ਤੇ ਮੈਂ ਉਹਨੂੰ ਡਾਂਟਿਆ। ਮੈਂ ਉਹਨੂੰ ਆਖਿਆ ਵੀ ਤੂੰ 30 ਸਾਲ ਦਾ ਹੋ ਗਿਆ, ਮੇਰੀ 30 ਸਾਲ ਦੀ ਇਨਵੈਸਟਮੈਂਟ ਡੁੱਬ ਜਾਣੀ ਸੀ ਜੇ ਤੈਨੂੰ ਕੁਝ ਹੋ ਜਾਂਦਾ। ਮਾਸ਼ਾਅੱਲਾ, ਇਹ ਚੀਫ ਮਿਨਿਸਟਰ ਵੀ ਹੈ ਤੇ ਮਾਂ ਵੀ ਹੈ, ਜਿਹੜੀ ਪੁੱਤਰ ਨੂੰ ਇਹ ਨਹੀਂ ਆਂਦੀ ਵੀ ਪੁੱਤਰ ਤੇਰੀ ਜਾਨ ਨੂੰ ਕੁਝ ਹੋ ਗਿਆ, ਉਹ ਆਂਦੀ ਹੈ ਇਨਵੈਸਟਮੈਂਟ ਡੁੱਬ ਜਾਣੀ ਸੀ। ਹਰ ਸ਼ੈ ਤੇ ਬਾਜੀ ਨੇ ਇਨਵੈਸਟਮੈਂਟ ਹੀ ਕੀਤੀ ਹੈ। ਤੇ ਨਾਲ ਇਹ ਨਹੀਂ ਦੱਸਦੀ ਵੀ ਪੁੱਤਰ ਤੂੰ ਗੱਡੀ ਤੇਜ਼ ਚਲਾਏਂਗਾ, ਕੋਈ ਗਰੀਬ ਆਦਮੀ ਜਿਵੇਂ ਉਹ ਨਤਾਸ਼ਾ ਨੇ ਦੇ ਕੇ ਥੱਲੇ ਮਾਰੇ ਸਨ, ਤੂੰ ਕੋਈ ਗਰੀਬ ਲੋਕਾਂ ਨੂੰ ਕੁਚਲ ਦੇਂਗਾ, ਮਾਰ ਦੇਂਗਾ, ਰਈਸਜ਼ਾਦੇ ਜਿਵੇਂ ਕਰਦੇ ਨੇ ਅਕਸਰ, ਤੇ ਤੂੰ ਗੱਡੀ ਹੌਲੀ ਚਲਾਣੀ ਹੈ ਪੁੱਤਰ। ਸੜਕਾਂ ਤੇਰੇ ਪਿਓ ਦੀਆਂ ਨਹੀਂ, ਉੱਥੇ ਆਮ ਲੋਕ ਨੇ, ਉਹਨਾਂ ਨੂੰ, ਬਲਕਿ ਪਿਓ ਵੀ ਜਿਹੜਾ ਵਿਚਾਰਾ ਭਾ ਸਫਦਰ ਵੀ ਤੇ ਆਮ ਮਲੂਕੜਾ ਹੀ ਬੰਦਾ, ਉਹ ਵੀ ਸੜਕ 'ਤੇ ਕਿਤੇ ਫਿਰਨ ਡਿਆ ਹੋਣਾ, ਕਿਤੇ ਉਹਨੂੰ ਹੀ ਨਾ ਥੱਲੇ ਦੇ ਚੜੇ। ਮੇਰਾ ਮਤਲਬ ਕਹਿਣ ਦਾ, ਅੱਲਾ ਉਹਨੂੰ ਹਯਾਤੀ ਦੇਵੇ ਭਾ ਸਫਦਰ ਨੂੰ। ਤੇ ਉਹਨਾਂ ਨੇ ਪੁੱਤਰ ਨੂੰ ਇਹ ਨਹੀਂ ਕਿਹਾ ਵੀ ਪੁੱਤਰ ਇਹ ਕੰਮ ਨਹੀਂ ਕਰਨਾ, ਉਹਨਾਂ ਨੇ ਕਿਹਾ ਮੇਰੀ ਇਨਵੈਸਟਮੈਂਟ ਡੁੱਬ ਜਾਣੀ। ਇਹ ਸੋਚ। ਅੱਗੋਂ ਬਾਜੀ ਨੇ ਕਿਹਾ ਵੀ ਜਿਸ ਤਰ੍ਹਾਂ ਪੰਜਾਬ ਦੇ 'ਚੋਂ ਕੂੜੇ ਦੇ ਢੇਰ ਮੈਂ ਖਤਮ ਕਰਾਏ ਨਾ, ਉਹ ਮੈਂ ਜਾਣਦੀ ਹਾਂ, ਮੇਰਾ ਰੱਬ ਜਾਣਦਾ। ਇਹ ਹੁਣ ਤੁਸੀਂ ਆਪੇ ਹੀ ਦੱਸਣਾ ਵੀ ਪੰਜਾਬ 'ਚੋਂ ਕਿੰਨਾ ਕੂੜਾ ਜਿਹੜਾ ਉਹ ਖਤਮ ਹੋ ਗਿਆ। ਅੱਛਾ ਜੀ, ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਹੈ ਉਹ ਇਹ ਦੇਣੀ ਹੈ ਆਪਣਾ ਅਤਰ ਕਾਜ਼ਮੀ ਸਾਹਿਬ ਦੀ ਹੈ ਕਿ ਕਾਬਲੀਅਤ ਦਾ ਅੰਦਾਜ਼ਾ ਇੱਥੋਂ ਲਾਓ। PIA ਨੂੰ ਵੇਚਣ ਚੱਲੇ ਸਨ, ਵੇਚ ਨਾ ਸਕੇ। ਉਸ ਤੋਂ ਬਾਅਦ ਹੁਣ ਯੂਰਪ ਦੇ ਵਿੱਚ ਫਿਰ ਰੀਲਾਂਚਿੰਗ ਕੀਤੀ ਹੈ, ਵੇਚ ਨਹੀਂ ਸਕੇ ਤਾਂ ਰੀਲਾਂਚਿੰਗ ਸ਼ੁਰੂ ਕਰ ਦਿੱਤੀ ਹੈ। ਰੀਲਾਂਚਿੰਗ ਕੀਤੀ ਹੈ ਤੇ ਉਹ ਇਸ਼ਤਿਹਾਰ ਤੁਹਾਨੂੰ ਜਿਹੜਾ ਵਿਖਾਇਆ ਸੀ PIA ਦਾ, ਉਹ ਜਿਹਦੇ ਵਿੱਚ ਐਫਲ ਟਾਵਰ ਦੇ ਵਿੱਚ ਵੱਜਣ ਨੂੰ ਫਿਰਦਾ ਜਹਾਜ਼ ਔਰ ਨਾਲ ਲਿਖਿਆ ਵੀ ਆਰ ਕਮਿੰਗ, ਉਹ ਇਸ਼ਤਿਹਾਰ ਘੱਟ ਹੈ, ਧਮਕੀ ਬਹੁਤੀ ਹੈ। ਉਹਦੇ 'ਤੇ ਹੁਣ ਇਨਕੁਆਇਰੀ ਕਰਨ ਡਏ ਨੇ, ਮਤਲਬ ਨਾਨੀ ਖਸਮ ਕੀਤਾ, ਮਾੜਾ ਕੀਤਾ, ਕਰਕੇ ਛੱਡ ਦਿੱਤਾ, ਹੋਰ ਮਾੜਾ ਕੀਤਾ। ਪਹਿਲਾਂ ਵੇਚਣੀ ਸੀ, ਵੇਚ ਨਾ ਸਕੇ, ਹੁਣ ਦੋਹਰੇ ਫਲਾਈਟਾਂ ਚਲਾਈਆਂ ਨੇ ਤੇ ਉਹਦੇ 'ਤੇ ਵੀ ਇਨਕੁਆਇਰੀਆਂ ਆਪੇ ਕਰਨ ਡਏ ਨੇ। ਤੇ ਨਾਲ ਤੁਹਾਨੂੰ ਚੇਤਾ ਹੈ ਨਾ ਕਿ ਵਾਈਸ ਏਅਰ ਮਾਰਸ਼ਲ ਸਾਹਿਬ ਪੂਰੀ ਜੰਜ ਦੇ ਨਾਲ ਹੀ ਚਲੇ ਗਏ ਸਨ ਉੱਥੇ, ਪੂਰੇ ਜਿਹੜੇ ਅਫਸਰ ਸਨ ਆਪਣੇ ਟੱਬਰ ਸ਼ੱਬਰ ਵੀ ਲੈ ਗਏ ਸਨ ਸਾਰੇ ਉੱਥੇ, ਚੇਤਾ ਤੁਹਾਨੂੰ ਉਸ ਪਹਿਲੀ ਫਲਾਈਟ ਜਿਹੜੀ ਪੈਰਿਸ ਗਈ ਸੀ। ਇਹ ਹਾਲਾਤ ਨੇ। ਮੈਨੂੰ ਦਿਓ ਬਹਰਹਾਲ ਇੱਥੋਂ ਇਜਾਜ਼ਤ ਤੇ ਰੱਬ ਰੱਖ।